ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 16 ਅਪ੍ਰੈਲ ਦਿਨ ਐਤਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ ਦੇਵਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮਾਉਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਸਰਬਜੀਤ ਸਿੰਘ ਬਾਸੀ ਜੀ ਐਟਵਾਟਰ ਤੋਂ। ਜੇਕਰ ਤੁਸੀਂ ਵੀ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ। ਹੁਣ ਵੱਧਦੇ ਹਾਂ ਅੱਜ ਦੀਆਂ ਖਬਰਾਂ ਦੇ ਵੱਲ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਟਰਕੀ ਦੇ ਰਾਸ਼ਟਰਪਤੀ ਐਰਡੋਗਨ ਨੇ ਰੈਫਰੈਂਡਮ ਦੇ ਤਹਿਤ ਜਿੱਤ ਡਿਕਲੇਅਰ ਕੀਤੀ। ਸੀਰੀਆ ਦੇ ਵਿੱਚ ਬੰਬ ਬਲਾਸਟ, 126 ਲੋਕਾਂ ਦੀ ਮੌਤ। ਨਾਰਥ ਕੋਰੀਆ ਮਿਸਾਈਲ ਟੈਸਟ ਫੇਲ, ਅਮਰੀਕਾ ਨੇ ਕਿਹਾ ਰਿਸਪੌਂਸ ਕਰਨ ਦੀ ਲੋੜ ਨਹੀਂ। ਟਰੰਪ ਵਾਈਟ ਹਾਊਸ ਵਿਜ਼ਟਰ ਲੌਗਸ ਪਬਲਿਕ ਨਹੀਂ ਕਰੇਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਕਿ ਕੋਈ ਵੀ US ਟ੍ਰੇਡਿੰਗ ਪਾਰਟਨਰ ਕਰੰਸੀ ਨੂੰ ਮੈਨੀਪੂਲੇਟ ਨਹੀਂ ਕਰ ਰਿਹਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਟਰਕੀ ਦੇ ਵਿੱਚ ਰਾਸ਼ਟਰਪਤੀ ਤਾਇਪ ਐਰਡੋਗਨ ਨੇ ਆਪਣੀ ਰੈਫਰੈਂਡਮ ਦੇ ਤਹਿਤ ਜਿੱਤ ਡਿਕਲੇਅਰ ਕੀਤੀ ਹੈ। ਟਰਕੀ ਦੇ ਵਿੱਚ ਹੋਏ ਰੈਫਰੈਂਡਮ, ਜਿਸ ਦੇ ਵਿੱਚ ਕਿ ਰਾਸ਼ਟਰਪਤੀ ਨੂੰ ਕਈ ਪਾਵਰਜ਼ ਮਿਲੀਆਂ, ਉਸ ਦੇ ਵਿੱਚ ਰਾਸ਼ਟਰਪਤੀ ਐਰਡੋਗਨ ਆਪਣੀ ਜਿੱਤ ਉਹਨਾਂ ਨੇ ਡਿਕਲੇਅਰ ਕੀਤੀ। ਹਾਲਾਂਕਿ ਵਿਰੋਧੀ ਕਹਿ ਰਹੇ ਹਨ ਕਿ ਉਹ ਇਸ ਰਿਜ਼ਲਟ ਨੂੰ ਚੈਲੰਜ ਕਰਨਗੇ। ਟਰਕੀ ਦੇ ਮੇਨ ਸ਼ਹਿਰਾਂ ਦੇ ਵਿੱਚ ਹਾਲਾਂਕਿ ਰਾਸ਼ਟਰਪਤੀ ਐਰਡੋਗਨ ਦੇ ਇਸ ਰੈਫਰੈਂਡਮ ਨੂੰ ਕੋਈ ਖਾਸ ਸਾਥ ਨਹੀਂ ਮਿਲਿਆ, ਪਰ ਰਾਸ਼ਟਰਪਤੀ ਐਰਡੋਗਨ ਨੇ ਕਿਹਾ ਕਿ 25 ਮਿਲੀਅਨ ਲੋਕਾਂ ਨੇ ਉਹਨਾਂ ਦੇ ਵੱਲ ਵੋਟ ਪਾਈ ਹੈ ਅਤੇ ਉਹਨਾਂ ਨੇ ਕਿਹਾ ਕਿ ਉਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਟਰਕੀ ਦਾ ਪਾਰਲੀਮੈਂਟਰ ਢਾਂਚਾ ਬਦਲਣਗੇ, ਜਿਸ ਦੇ ਤਹਿਤ ਸਭ ਤੋਂ ਜ਼ਿਆਦਾ ਪਾਵਰਫੁਲ ਪ੍ਰੈਜ਼ੀਡੈਂਟ ਦੀ ਹੋਵੇਗੀ। ਉਹਨਾਂ ਨੇ ਕਿਹਾ ਕਿ ਇਸ ਦੇ ਲਈ 51.5% ਲੋਕਾਂ ਦੀ ਵੋਟ ਹਾਂ ਦੇ ਵਿੱਚ ਆਈ ਹੈ। ਉਹਨਾਂ ਨੇ ਕਿਹਾ ਕਿ ਸਿਵਲ ਪੋਲਿਟਿਕਸ ਦੇ ਤਹਿਤ ਉਹ ਪਹਿਲੀ ਵਾਰੀ ਟਰਕੀ ਦਾ ਇਤਿਹਾਸ ਬਦਲਣ ਜਾ ਰਹੇ ਹਨ। ਹਾਲਾਂਕਿ ਰਾਸ਼ਟਰਪਤੀ ਐਰਡੋਗਨ ਪਿਛਲੀ ਵਾਰੀ ਫੇਲ ਮਿਲਟਰੀ ਕੂਪ ਤੋਂ ਬਚ ਗਏ, ਜਦੋਂ ਕਿ 47,000 ਲੋਕਾਂ ਨੂੰ ਡਿਟੇਨ ਕੀਤਾ ਗਿਆ ਅਤੇ ਤਕਰੀਬਨ 1.25 ਲੱਖ ਲੋਕਾਂ ਦੀਆਂ ਨੌਕਰੀਆਂ ਵੀ ਉਸ ਵਕਤ ਗਈਆਂ। ਜਿੱਥੇ ਕਿ ਇਸ ਰੈਫਰੈਂਡਮ ਤੋਂ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਬਿਨਾਲੀ ਇਲਦਰਿਮ ਨੇ ਅਨਕਾਰਾ ਦੇ ਵਿੱਚ ਸਪੋਰਟਰਸ ਨੂੰ ਸੰਬੋਧਨ ਕੀਤਾ। ਉੱਧਰ ਹੀ ਮੇਨ ਓਪੋਜੀਸ਼ਨ ਲੀਡਰਸ ਦਾ ਕਹਿਣਾ ਹੈ ਕਿ ਉਹ ਇਸ ਰੈਫਰੈਂਡਮ ਨੂੰ ਚੈਲੰਜ ਕਰਨਗੇ, ਕਿਉਂਕਿ ਉਹਨਾਂ ਨੂੰ ਸ਼ੱਕ ਹੈ ਕਿ ਇਸ ਰੈਫਰੈਂਡਮ ਦੇ ਵਿੱਚ ਵੋਟਿੰਗ ਲੈਜੀਟੀਮੇਟ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਟਰਕੀ ਦੇ ਹਾਈ ਇਲੈਕਟੋਰਲ ਬੋਰਡ ਨੇ ਇਸ ਦੇ ਵਿੱਚ ਕਈ ਉਹਨਾਂ ਵੋਟਾਂ ਦੀ ਕਾਊਂਟ ਕੀਤੀ ਜੋ ਕਿ ਫਰਾਡ ਹੋ ਸਕਦੀਆਂ ਹਨ। ਸੀਰੀਆ ਦੇ ਵਿੱਚ ਕੀਤੇ ਗਏ ਹਮਲੇ ਦੇ ਵਿੱਚ 126 ਲੋਕਾਂ ਦੀ ਮੌਤ ਹੋ ਗਈ। ਹਿਊਮਨ ਰਾਈਟਸ ਦੇ ਇੱਕ ਆਬਜ਼ਰਵੇਟਰੀ ਗਰੁੱਪ ਨੇ ਦੱਸਿਆ ਕਿ ਉਹ ਲੋਕ ਜਦੋਂ ਸਥਾਨ ਛੱਡ ਕੇ ਦੂਸਰੀ ਜਗ੍ਹਾ ਤੇ ਜਾ ਰਹੇ ਸਨ ਤਾਂ ਉਹਨਾਂ ਦੀਆਂ ਬੱਸਾਂ ਦੇ ਉੱਤੇ ਹਮਲਾ ਹੋਇਆ, ਜਿਸ ਦੇ ਵਿੱਚ 126 ਲੋਕਾਂ ਦੀ ਮੌਤ ਹੋਈ ਹੈ ਤੇ ਇਸ ਦੇ ਵਿੱਚ 68 ਬੱਚੇ ਵੀ ਸ਼ਾਮਿਲ ਹਨ। ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਦੇ ਵਿੱਚ 55 ਲੋਕ ਹੋਰ ਜ਼ਖਮੀ ਹੋਏ। ਉਹਨਾਂ ਨੇ ਕਿਹਾ ਕਿ ਉਸ ਸਮੇਂ ਬੱਸਾਂ ਦੀ ਕਾਨਵਾਈ ਪਾਰਕਿੰਗ ਦੇ ਵਿੱਚ ਰੁਕੀ ਹੋਈ ਸੀ ਜਦੋਂ ਇਹ ਬੰਬ ਬਲਾਸਟ ਕੀਤਾ ਗਿਆ। ਉਸ ਵਕਤ ਲੋਕ ਸਾਊਥ ਵੈਸਟ ਸੀਰੀਆ ਦੇ 2 ਸ਼ਹਿਰਾਂ ਤੋਂ ਪਲਾਨ ਕਰ ਰਹੇ ਸਨ। ਹਜੇ ਤੱਕ ਇਸ ਪੂਰੇ ਹਮਲੇ ਦੀ ਜ਼ਿੰਮੇਵਾਰੀ ਕਿਸੇ ਵੀ ਗਰੁੱਪ ਨੇ ਨਹੀਂ ਲਈ ਹੈ, ਨਾ ਹੀ ਤਾਂ ਇਸ ਦੀ ਜ਼ਿੰਮੇਵਾਰੀ ਸੀਰੀਆ ਦੇ ਵਿੱਚ ਸੀਰੀਅਨ ਸਰਕਾਰ ਦੇ ਵਿਰੋਧੀਆਂ ਨੇ ਲਈ ਹੈ, ਨਾ ਹੀ ਸੀਰੀਅਨ ਸਰਕਾਰ ਵੱਲੋਂ ਇਸ ਦੀ ਕੋਈ ਜ਼ਿੰਮੇਵਾਰੀ ਆਈ ਹੈ ਅਤੇ ਨਾ ਹੀ ISIS ਦੇ ਦੁਆਰਾ ਇਸ ਦੀ ਕੋਈ ਜ਼ਿੰਮੇਵਾਰੀ ਲਈ ਗਈ ਹੈ। ਹਾਲਾਂਕਿ ਇਹ ਹਮਲਾ ਸ਼ੀਆ ਬਹੁਤਾਤ ਇਲਾਕਿਆਂ ਦੇ ਵਿੱਚ ਹੋਇਆ। ਰੈਬਲ ਗਰੁੱਪ ਹਰਾਰ ਅਲ ਸ਼ਾਮ ਦੇ ਗਰੁੱਪਸ ਨੇ ਟਵੀਟ ਕੀਤਾ ਕਿ ਉਹਨਾਂ ਦੇ ਕਈ ਮੈਂਬਰਸ ਦੀ ਇਸ ਬਲਾਸਟ ਦੇ ਵਿੱਚ ਮੌਤ ਹੋਈ। UN ਸੈਕਟਰੀ ਜਨਰਲ ਨੇ ਇਸ ਬੰਬ ਬਲਾਸਟ ਨੂੰ ਕੰਡੈਮ ਕਰਦੇ ਹੋਏ ਕਿਹਾ ਕਿ ਇਹ ਦੋਨਾਂ ਪਾਰਟੀਆਂ ਦੇ ਲਈ ਬਹੁਤ ਗਲਤ ਹੈ ਤੇ ਆਮ ਜਨਤਾ ਦੀ ਸਿਕਿਉਰਿਟੀ ਅਤੇ ਸੇਫਟੀ ਦੇ ਉੱਤੇ ਸਵਾਲ ਖੜਾ ਕਰਦੀ ਹੈ ਅਤੇ ਉਹਨਾਂ ਨੇ ਕਿਹਾ ਕਿ ਦੋਨਾਂ ਹੀ ਗਰੁੱਪਸ ਦਾ ਇਹ ਫਰਜ਼ ਬਣਦਾ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਪੁਖਤਾ ਕਰਨ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ UN ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਇਨੋਸੈਂਟ ਸਿਵਿਲੀਅਨਸ ਦੀ ਜਾਨ ਬਚਾਉਣ ਦੇ ਲਈ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਸਿਓਲ ਦੇ ਵਿੱਚ ਪਹੁੰਚੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਨਾਰਥ ਕੋਰੀਆ ਦੇ ਉੱਤੇ ਹੁਣ ਅਮਰੀਕਾ ਨੂੰ ਕਿਸੇ ਵੀ ਤਰ੍ਹਾਂ ਦਾ ਰਿਸਪੌਂਸ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਨਾਰਥ ਕੋਰੀਆ ਦਾ ਜੋ ਲੇਟੈਸਟ ਮਿਸਾਈਲ ਲਾਂਚ ਸੀ ਉਹ ਫੇਲ ਹੋ ਗਿਆ। ਉਪ ਰਾਸ਼ਟਰਪਤੀ ਮਾਈਕ ਪੈਂਸ 4 ਏਸ਼ੀਅਨ ਕੰਟਰੀ ਦੀ ਯਾਤਰਾ ਦੇ ਲਈ ਸਿਓਲ ਪਹੁੰਚੇ ਅਤੇ ਉਹਨਾਂ ਨੇ ਅਲਾਸਕਾ ਤੋਂ ਰਵਾਨਗੀ ਲਈ। ਨਾਰਥ ਕੋਰੀਆ ਦੇ ਪਿਓਨਯਾਂਗ ਸ਼ਹਿਰ ਦੇ ਵਿੱਚ ਜਿੱਥੇ ਕਿ ਮਿਲਟਰੀ ਪਰੇਡ ਹੋਈ, ਉਸ ਤੋਂ ਬਾਅਦ ਦੇ ਵਿੱਚ ਬੈਲਿਸਟਿਕ ਮਿਸਾਈਲ ਚਲਾਈਆਂ ਗਈਆਂ। ਨਾਰਥ ਕੋਰੀਆ ਉਸ ਦਿਨ ਕਾਫੀ ਵੱਡਾ ਧਮਾਕਾ ਕਰਨਾ ਚਾਹੁੰਦਾ ਸੀ, ਕਿਉਂਕਿ ਉਸ ਦਿਨ ਨਾਰਥ ਕੋਰੀਆ ਦੇ ਫਾਊਂਡਰ ਕਿਮ ਸੰਗ ਟੂ ਦਾ ਜਨਮ ਦਿਨ ਸੀ, ਜਿਨ੍ਹਾਂ ਦਾ ਕਿ ਐਨੀਵਰਸਰੀ ਬੜੀ ਧੂਮਧਾਮ ਦੇ ਨਾਲ ਮਨਾਉਣ ਦੀ ਨਾਰਥ ਕੋਰੀਆ ਤਿਆਰੀ ਕਰ ਰਿਹਾ ਸੀ, ਜਿੱਥੇ ਕਿ ਪੂਰੇ ਰੀਜਨ ਦੇ ਵਿੱਚ ਇਹ ਟੈਂਸ਼ਨ ਸਨ ਕਿ ਨਾਰਥ ਕੋਰੀਆ ਇਸ ਮੌਕੇ ਤੇ 6ਵੇਂ ਪਰਮਾਣੂ ਮਿਸਾਈਲ ਦੀ ਪ੍ਰੀਖਣ ਕਰੇਗਾ। ਉਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਵੀ ਇਸ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਸੀ, ਪਰ ਤਾਜ਼ਾ ਆਏ ਇੱਕ ਵਾਈਟ ਹਾਊਸ ਦੇ ਫੋਰਨ ਪਾਲਿਸੀ ਐਡਵਾਈਜ਼ਰ ਦੇ ਬਿਆਨ ਦੇ ਮੁਤਾਬਿਕ ਅਮਰੀਕਾ ਨੂੰ ਇਸ ਦੇ ਉੱਤੇ ਕੋਈ ਵੀ ਐਕਸ਼ਨ ਲੈਣ ਦੀ ਲੋੜ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਕਿ ਨਾਰਥ ਕੋਰੀਆ ਦਾ ਇਹ ਟੈਸਟ ਫੇਲੀਅਰ ਰਿਹਾ। ਉਹਨਾਂ ਨੇ ਕਿਹਾ ਕਿ ਜੇਕਰ ਨਾਰਥ ਕੋਰੀਆ ਦਾ ਇਹ ਨਿਊਕਲੀਅਰ ਟੈਸਟ ਹੋਇਆ ਹੁੰਦਾ ਤਾਂ ਫਿਰ US ਨੇ ਉਸ ਦੇ ਮੁਤਾਬਿਕ ਐਕਸ਼ਨ ਲੈਣੇ ਸਨ। ਤਾਜ਼ਾ ਰਿਪੋਰਟ ਦੇ ਮੁਤਾਬਿਕ ਇਹ ਬੈਲਿਸਟਿਕ ਮਿਜ਼ਾਈਲ ਜਦੋਂ ਹੀ ਫਾਇਰ ਕੀਤੀਆਂ ਗਈਆਂ ਤਾਂ ਕੁਝ ਸਮੇਂ ਬਾਅਦ ਹੀ ਆਪਣੇ ਡੈਸਟੀਨੇਸ਼ਨ ਤੋਂ ਪਹੁੰਚਣ ਤੋਂ ਪਹਿਲਾਂ ਫਟ ਗਈਆਂ। ਨਾਰਥ ਕੋਰੀਆ ਹਾਲਾਂਕਿ ਇਸ ਤੋਂ ਲਗਾਤਾਰ ਸਿੱਖਣ ਦੀ ਯਤਨ ਕਰ ਰਿਹਾ ਹੈ ਤੇ ਮਿਜ਼ਾਈਲ ਸਿਸਟਮ ਦੇ ਵਿੱਚ ਹੋਰ ਵਾਧਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸਾਊਥ ਕੋਰੀਆ ਨਾਰਥ ਕੋਰੀਆ ਦੇ ਵਧ ਰਹੇ ਇਸ ਮਿਜ਼ਾਈਲ ਸਿਸਟਮ ਤੋਂ ਲਗਾਤਾਰ ਚਿੰਤਿਤ ਹੈ। ਟਰੰਪ ਐਡਮਿਨਿਸਟ੍ਰੇਸ਼ਨ ਦੁਆਰਾ ਲਏ ਗਏ ਫੈਸਲੇ ਦੇ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਾਲਿਸੀ ਤੋਂ ਅੱਗੇ ਵਧਦੇ ਹੋਏ ਉਹ ਵਾਈਟ ਹਾਊਸ ਦੇ ਵਿਜ਼ਟਰ ਲੌਗਸ ਨੂੰ ਪਬਲਿਕ ਨਹੀਂ ਕਰਨਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਾਸਨਕਾਲ ਦੌਰਾਨ ਵਿਜ਼ਟਰ ਲੌਗਸ ਪਬਲਿਕ ਕੀਤੇ ਜਾਂਦੇ ਸਨ, ਜਿਸ ਦੇ ਵਿੱਚ ਕੌਣ ਵਾਈਟ ਹਾਊਸ ਦੇ ਵਿੱਚ ਆਇਆ ਉਸ ਦੀ ਇਨਫੋਰਮੇਸ਼ਨ ਪਬਲਿਕ ਨੂੰ ਦੇ ਦਿੱਤੀ ਜਾਂਦੀ ਸੀ। ਵਾਈਟ ਹਾਊਸ ਦੇ ਵਿੱਚ ਕਮਿਊਨੀਕੇਸ਼ਨ ਦੇ ਡਾਇਰੈਕਟਰ ਮਾਈਕਲ ਡੁਬਕੇ ਨੇ ਕਿਹਾ ਹੈ ਕਿ ਇਸ ਦੇ ਨਾਲ ਨੈਸ਼ਨਲ ਸਿਕਿਉਰਿਟੀ ਦਾ ਰਿਸਕ ਵੱਧਦਾ ਹੈ ਤੇ ਕਈ ਹਜ਼ਾਰ ਲੋਕਾਂ ਦੀ ਪ੍ਰਾਈਵੇਸੀ ਦੇ ਵੀ ਕੰਸਰਨ ਹੁੰਦੇ ਹਨ। ਇਸ ਦੇ ਤਹਿਤ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੁਆਰਾ ਲਏ ਗਏ ਫੈਸਲਿਆਂ ਦੇ ਵਿੱਚ ਤਬਦੀਲੀ ਕਰਦੇ ਹੋਏ ਉਹ ਵਾਈਟ ਹਾਊਸ ਦੇ ਵਿਜ਼ਟਰ ਲੌਗਸ ਨੂੰ ਪਬਲਿਕ ਨਹੀਂ ਕਰਨਗੇ। ਹਾਲਾਂਕਿ ਇਸ ਤੋਂ ਪਹਿਲਾਂ ਪਾਰਦਰਸ਼ਤਾ ਦੀ ਗੱਲ ਕਰਨ ਵਾਲੇ ਕਈ ਐਡਵੋਕੇਟਸ ਨੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਫੈਸਲੇ ਦੇ ਸਨਮਾਨ ਕਰਦੇ ਹੋਏ ਉਸ ਦੀ ਪ੍ਰੇਜ਼ ਕੀਤੀ ਸੀ ਅਤੇ ਉਹ ਗਰੁੱਪ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਾਈਟ ਹਾਊਸ ਦੇ ਵਿੱਚ ਇਲੈਕਟਿਡ ਆਫੀਸ਼ੀਅਲਸ ਕੰਮ ਕਰਦੇ ਹਨ ਅਤੇ ਪਬਲਿਕ ਨੂੰ ਇਸ ਦਾ ਪੂਰਾ ਵੇਰਵਾ ਹੋਣਾ ਚਾਹੀਦਾ ਹੈ ਕਿ ਕੌਣ ਉਹਨਾਂ ਦੇ ਨਾਲ ਮੁਲਾਕਾਤ ਕਰਨ ਆਉਂਦਾ ਹੈ ਅਤੇ ਕੌਣ ਨਹੀਂ। ਹਾਲਾਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਟ੍ਰੇਡਿੰਗ ਪਾਲਿਸੀ ਨੂੰ ਲੈ ਕੇ ਚਾਈਨਾ ਦੇ ਉੱਤੇ ਕਾਫੀ ਹਮਲੇ ਕੀਤੇ ਸਨ ਅਤੇ ਉਹਨਾਂ ਨੇ ਟ੍ਰੇਡਿੰਗ ਪਾਲਿਸੀ ਦੇ ਤਹਿਤ ਚਾਈਨਾ ਨੂੰ ਕਰੰਸੀ ਮੈਨੀਪੂਲੇਟਰ ਕਿਹਾ ਸੀ, ਪਰ ਟਰੰਪ ਐਡਮਿਨਿਸਟ੍ਰੇਸ਼ਨ ਦੁਆਰਾ ਦਿੱਤੇ ਗਏ ਤਾਜ਼ਾ ਬਿਆਨ ਦੇ ਮੁਤਾਬਿਕ ਕੋਈ ਵੀ US ਦਾ ਟ੍ਰੇਡਿੰਗ ਪਾਰਟਨਰ ਕਰੰਸੀ ਮੈਨੀਪੂਲੇਟਰ ਨਹੀਂ ਹੈ। ਸੈਮੀ ਐਨੂਅਲ US ਟ੍ਰੈਜਰੀ ਕਰੰਸੀ ਰਿਪੋਰਟ ਨੇ ਹਾਲਾਂਕਿ ਚਾਈਨਾ ਨੂੰ ਕਰੰਸੀ ਮੋਨੀਟਰਿੰਗ ਲਿਸਟ ਦੇ ਉੱਤੇ ਰੱਖਿਆ ਹੋਇਆ ਹੈ। ਇਸ ਲਿਸਟ ਦੇ ਤਹਿਤ 5 ਹੋਰ US ਦੇ ਟ੍ਰੇਡਿੰਗ ਪਾਰਟਨਰ ਜੋ ਲਿਸਟ ਦੇ ਵਿੱਚ ਹਨ, ਉਹਨਾਂ ਦੇ ਵਿੱਚ ਜਾਪਾਨ, ਸਾਊਥ ਕੋਰੀਆ, ਤਾਈਵਾਨ, ਜਰਮਨੀ ਅਤੇ ਸਵਿਟਜ਼ਰਲੈਂਡ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਟ੍ਰੈਜਰੀ ਡਿਪਾਰਟਮੈਂਟ ਇਹਨਾਂ ਦੇ ਵਿੱਚ ਐਕਸਟਰਾ ਐਫਰਟਸ ਦੇ ਨਾਲ ਜਾਂਚ ਕਰਦਾ ਹੈ ਤੇ ਇਹਨਾਂ ਦੀਆਂ ਫੋਰਨ ਅਤੇ ਐਕਸਚੇਂਜ ਅਤੇ ਇਕਨੋਮਿਕ ਪਾਲਿਸੀਜ਼ ਦੇ ਉੱਤੇ ਨਜ਼ਰ ਰੱਖਦਾ ਹੈ। ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ ਦੇ ਦੌਰਾਨ ਚਾਈਨਾ ਦੇ ਉੱਤੇ ਲਗਾਤਾਰ ਕਰੰਸੀ ਮੈਨੀਪੂਲੇਸ਼ਨ ਦੇ ਆਰੋਪ ਲਾਏ ਅਤੇ ਨਾਲ ਉਹਨਾਂ ਨੇ ਚਾਈਨਾ ਨੂੰ US ਦੀਆਂ ਜੌਬ ਸਟੀਲ ਕਰਨ ਦੇ ਲਈ ਜ਼ਿੰਮੇਵਾਰ ਵੀ ਠਹਿਰਾਇਆ। ਉਹਨਾਂ ਨੇ ਹੁਣ ਚਾਈਨਾ ਨੂੰ ਕਰੰਸੀ ਮੈਨੀਪੂਲੇਟਰ ਦੇ ਤੌਰ ਦੇ ਉੱਤੇ ਕਹਿਣ ਦੇ ਲਈ ਇਨਕਾਰ ਕਰ ਦਿੱਤਾ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਸੋਮਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 69 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸਟਾਕਟਨ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਟ੍ਰੇਸੀ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੋਡੈਸਟੋ ਦੇ ਵਿੱਚ 69 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫਰੈਜ਼ਨੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 57 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 59 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ ਰਹੇਗਾ। ਟਰਕੀ ਦੇ ਵਿੱਚ 42 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 46 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਿਐਟਲ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ
69 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 41 ਡਿਗਰੀ ਲੋ। ਨਿਊਯਾਰਕ ਦੇ ਵਿੱਚ 71 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ। ਕੈਨੇਡਾ ਕੈਲਗਰੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 0 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 44 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 24 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 10 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 12 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਬਰਲਿਨ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਫਰਾਂਸ ਪੈਰਿਸ ਦੇ ਵਿੱਚ 15 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਅੱਜ ਵੀਕਐਂਡ ਹੋਣ ਦੇ ਕਾਰਨ ਸਟਾਕ ਮਾਰਕੀਟ ਬੰਦ ਰਹੀ ਅਤੇ ਅਗਲੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇਵਾਂਗੇ ਸੋਮਵਾਰ ਦੇ ਅੰਕ ਵਿੱਚ। ਇਸੇ ਦੇ ਨਾਲ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।